व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि खुशी की गल यह है कि पाकिस्तान नू इंटरनेशनल बॉडी AFTF ने अपनी ग्रे लिस्ट चों बाहर कर दिता है। ये ग्रे लिस्ट पाकिस्तान के सिर ते तलवार वांग लटकाई गई सी, पर पाकिस्तान के अंदर सियासी कशमकश जिहड़ा दौरा वो जारी है। सो इस बारे आप गलबात करन जा रहे हैं। सो असीं चाहांगे कि तुसां ने इस तरह बने रहना। देखण सुन लिया लिखण लई तुहाडा सब दा बहुत बहुत धन्नवाद जी। डॉक्टर साहब की विचार है? देखो, ਜਦੋਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਜਿਹੜੀਆਂ ਪੱਛਮੀ ਤਾਕਤਾਂ ਨੇ ਜਾਂ ਅਮਰੀਕਾ ਹੈ, ਇਹ ਇਸਤੇਮਾਲ ਤਾਂ ਹਿਊਮਨ ਰਾਈਟਸ ਜਾਂ ਦੂਸਰੇ ਇਸ਼ੂਜ਼ ਨੂੰ ਕਰਦੇ ਨੇ ਜਦੋਂ ਇਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਕਿਸੇ ਨੂੰ ਕਿਵੇਂ ਆਪਣੇ ਜ਼ੇਰ ਕਰਨਾ ਹੈ। ਲੇਕਿਨ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਦਾ ਇੰਟਰਸਟ ਕਿਸੇ ਹੋਰ ਚੀਜ਼ 'ਚ ਹੈ, ਉਦੋਂ ਇਹ ਅੱਖਾਂ ਬੰਦ ਕਰ ਲੈਂਦੇ ਨੇ। ਅੱਛਾ। ਔਰ ਇਹੀ ਇਹਨਾਂ ਦੀ ਫੋਰਨ ਪਾਲਿਸੀ ਹੈ। ਔਰ ਇਹਨੂੰ ਤੁਸੀਂ ਨੈਸ਼ਨਲ ਇੰਟਰਸਟ ਦੇ ਥੱਲੇ ਕਹਿ ਦਿਓ, ਵੈਸਟਡ ਇੰਟਰਸਟ ਕਹਿ ਦਿਓ, ਕਦੇ ਸਟ੍ਰੈਟੇਜਿਕ ਇੰਟਰਸਟ ਕਹਿ ਦਿਓ। ਸੋ ਪਾਕਿਸਤਾਨ ਜਿਹੜਾ 47 ਤੋਂ ਬਾਅਦ ਜਦੋਂ ਦੁਨੀਆ ਦੇ ਵਿੱਚ ਪੋਲਰਾਈਜੇਸ਼ਨ ਹੋਈ, ਦੋ ਗੁੱਟ ਬਣੇ, ਸੋਵੀਅਤ ਯੂਨੀਅਨ, ਅਮਰੀਕਾ। ਜ਼ਾਹਰ ਹੈ ਇੰਡੀਆ ਨੇ ਸ਼ੁਰੂ 'ਚ ਨਿਊਟਰੈਲਿਟੀ ਰੱਖੀ, ਲੇਕਿਨ ਪਾਕਿਸਤਾਨ ਬਹੁਤ ਜਲਦੀ ਅਮਰੀਕਨ ਬਲੌਕ ਦੇ ਵਿੱਚ ਚਲਾ ਗਿਆ। ਔਰ ਫਿਰ ਇੱਕ ਹਿਸਟਰੀ ਹੈ ਕਿ ਪਾਕਿਸਤਾਨ ਨੇ ਕਿਵੇਂ ਡਟ ਕੇ ਸਾਥ ਦਿੱਤਾ ਅਮਰੀਕਾ ਦਾ, ਪੱਛਮੀ ਤਾਕਤਾਂ ਦਾ। ਉਹ 1979 'ਚ ਸੋਵੀਅਤ ਯੂਨੀਅਨ ਦਾ ਇਨਵੇਜਨ ਹੋਇਆ ਅਫਗਾਨਿਸਤਾਨ ਦਾ। ਫਿਰ ਤਾਂ ਜਿਹੜਾ ਉਹ CIA ਔਰ ISI ਟੂਗੈਦਰਨੈਸ ਦੇ ਨਾਲ ਕਿਵੇਂ ਸੋਵੀਅਤ ਯੂਨੀਅਨ ਦੀ ਡਿਫੀਟ ਹੋਈ। ਔਰ ਇਹੀ 9/11 ਤੋਂ ਬਾਅਦ ਵੀ ਪਾਕਿਸਤਾਨ ਜਿਹੜਾ ਅਲਾਈ ਸੀ ਅਮਰੀਕਾ ਦਾ। ਸੋ ਇਹ ਸਾਰੇ ਪੀਰੀਅਡ 'ਚ ਪਾਕਿਸਤਾਨ ਨੇ ਲੋਇਲੀ, ਹਾਲਾਂ ਉਹਨੇ ਜੇ ਚਾਈਨਾ ਨਾਲ ਅਮਰੀਕਾ ਦੇ ਸੰਬੰਧ ਬਣੇ ਤਾਂ ਦਰਵਾਜ਼ੇ ਪਾਕਿਸਤਾਨ ਨੇ ਖੋਲ੍ਹੇ ਜ਼ੁਲਫਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ। ਪਰ ਇਸ ਸਭ ਦੇ ਬਾਵਜੂਦ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਜਿਉਂ-ਜਿਉਂ ਪਾਕਿਸਤਾਨ ਨੇ ਨਿਊਕਲੀਅਰ ਆਪਣੇ ਅਸਾਸੇ ਡਿਵੈਲਪ ਕੀਤੇ ਔਰ ਆਪਣੀ ਥੋੜ੍ਹੀ ਬਹੁਤ ਇੰਡੀਪੈਂਡੈਂਟ ਫੋਰਨ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ, ਅਮਰੀਕਾ ਨੇ ਜਿਹੜਾ ਉਸ ਤੋਂ ਡਿਸਟੈਂਸ ਕਰਨਾ ਸ਼ੁਰੂ ਕੀਤਾ। ਔਰ ਇਹਦੇ ਥੱਲੇ ਫਿਰ ਇਹ ਜਦੋਂ ਅਸੀਂ ਇਹਨਾਂ ਦੇ ਹਥਿਆਰ ਦੇਖਦੇ ਹਾਂ ਬਾਹਰਲੀਆਂ ਤਾਕਤਾਂ ਦੇ, ਤਾਂ ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਜਿਹੜੀ ਲੋਨ ਦਿੱਤੇ ਜਾਂਦੇ ਨੇ, ਵਰਲਡ ਬੈਂਕ ਹੋਏ, ਇੰਟਰਨੈਸ਼ਨਲ ਮੋਨੀਟਰੀ ਫੰਡ ਹੋਏ, ਹੁਣ ਏਸ਼ੀਅਨ ਡਿਵੈਲਪਮੈਂਟ ਬੈਂਕ ਹੈ ਜਾਂ ਯੂਰਪੀਅਨ ਯੂਨੀਅਨ ਹੈ, ਕਿਉਂਕਿ ਇਹਦਾ ਕੰਟਰੋਲ ਇਹਨਾਂ ਕੋਲ ਹੈ ਅਤੇ ਜਿਹਨੂੰ ਆਪਣੇ ਮੁਤਾਬਕ ਚਲਾਉਣਾ ਹੈ ਫਿਰ ਉਸ ਦੀ ਫਾਈਨੈਂਸ਼ੀਅਲ ਸੰਗੀ ਜਿਹੜੀ ਆ ਉਹ ਘੁੱਟਣੀ ਸ਼ੁਰੂ ਕਰ ਦਿੰਦੇ ਨੇ। ਸੋ ਪਾਕਿਸਤਾਨ ਦੇ ਨਾਲ ਜਦੋਂ ਰਿਲੇਸ਼ਨਸ਼ਿਪ ਜਿਹੜੀ ਆ ਉਹ ਪਹਿਲਾਂ ਸਾਵਰ ਹੋਈ, ਫਿਰ ਬਿਟਰ ਹੋਈ, ਫਿਰ ਨੈਗੇਸ਼ਨ ਵੱਲ ਜਾਣ ਲੱਗੀ। ਅਤੇ 2018 ਦੇ ਵਿੱਚ ਉਹਨਾਂ ਨੇ ਜਿਹਦਾ ਬੇਸ਼ੱਕ ਜਿਹੜੀ ਬਾਡੀ ਤਾਂ ਬਣਾਈ ਪਹਿਲਾਂ ਗਈ, ਹੁਣ ਉਸ ਦੇ 39 ਮੈਂਬਰ ਨੇ। ਔਰ ਇਹ ਬਾਡੀ FATF ਇਸ ਦਾ ਨਾਂ ਹੈ। ਔਰ ਇਹ FATF ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ। ਹੁਣ ਇਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਜੇ ਥੋੜ੍ਹਾ ਜਿਹਾ ਪਿਛੋਕੜ ਦੇਖਣਾ ਹੋਏ ਤੇ ਇਹਨਾਂ ਨੇ ਇਸ ਨੂੰ ਬਣਾਇਆ ਕਿ ਜਿਹੜੀ ਦੁਨੀਆ ਦੇ ਵਿੱਚ ਮਨੀ ਲਾਂਡਰਿੰਗ ਹੈ, ਟੈਰਰਿਜ਼ਮ ਹੈ, ਉਹਦੀ ਮਨੀ ਫਾਈਨੈਂਸ ਹੋਏ, ਉਹਨੂੰ ਚੈੱਕ ਕਰਨ ਦੇ। ਔਰ ਇਸ FATF ਨੂੰ ਪਾਵਰਸ ਦੇ ਦਿੱਤੀਆਂ ਕਿ ਇਹਦੀ ਰਿਪੋਰਟ ਦੇ ਉੱਤੇ IMF ਜਾਂ ਵਰਲਡ ਬੈਂਕ ਜਾਂ ਦੂਜੇ ਇੰਸਟੀਟਿਊਸ਼ਨਸ ਉਹਨੂੰ ਆਧਾਰ ਬਣਾਉਂਦੀਆਂ ਨੇ। ਇਹ G7 ਮੁਲਕਾਂ ਦੀ ਜਿਹੜੀ ਸਮਿਟ ਪੈਰਿਸ ਦੇ ਵਿੱਚ ਹੋਈ ਸੀ 1999 ਦੇ ਵਿੱਚ, ਇਹ FATF ਬਣਾਈ ਗਈ। ਔਰ ਇਹ ਮਨੀ ਲਾਂਡਰਿੰਗ ਦਾ ਬੇਸ ਸੀ ਜਦੋਂ ਕਿ ਬਣਾਈ ਗਈ। ਫਿਰ ਇਸ ਨੂੰ ਵਧਾਉਂਦੇ ਚਲੇ ਗਏ ਔਰ ਹੁਣ ਇਹਦੇ ਜਿਹੜੇ ਨੇ 39 ਮੈਂਬਰ ਨੇ। ਹੁਣ ਇਸ ਦੀ ਜਿਹੜੀ ਹੈ ਗ੍ਰੇ ਲਿਸਟ ਕੀ ਹੈ, ਜਿਹਦੇ 'ਚੋਂ ਹੁਣ ਇਹ ਅੱਜ ਖਬਰ ਹੈ ਸਾਰੇ ਪਾਸੇ ਕਿ ਜੀ 2018 ਤੋਂ ਪਾਕਿਸਤਾਨ ਨੂੰ ਇਹਨਾਂ ਨੇ FATF ਨੇ ਗ੍ਰੇ ਲਿਸਟ 'ਚ ਰੱਖਿਆ ਸੀ, ਹੁਣ ਉਹਨੂੰ ਉਸ 'ਚੋਂ ਕੱਢ ਦਿੱਤਾ ਹੈ। ਹੁਣ ਅਦਰਵਾਈਜ਼ ਗ੍ਰੇ ਲਿਸਟ ਫਾਈਨਲ ਸਟੇਜ ਆ, ਉਸ ਤੋਂ ਬਾਅਦ ਬਲੈਕ ਲਿਸਟ ਹੈ। ਜੇ ਬਲੈਕ ਲਿਸਟ ਤੁਸੀਂ ਆ ਜਾਂਦੇ ਹੋ ਫਿਰ ਇਹਦਾ ਮਤਲਬ ਹੈ ਤੁਹਾਨੂੰ ਕੋਈ ਲੋਨ ਨਹੀਂ ਮਿਲੇਗਾ ਜਾਂ ਐਸੀਆਂ ਕੰਡੀਸ਼ਨਸ ਇੰਪੋਜ਼ ਕੀਤੀਆਂ ਜਾਣਗੀਆਂ ਕਿ ਤੁਸੀਂ ਜਿਹੜਾ ਉਹ ਸਿਰ ਚੁੱਕ ਹੀ ਨਹੀਂ ਸਕੋਗੇ। ਔਰ ਇਹ ਜਿਹੜੀ ਹੈ ਗ੍ਰੇ ਲਿਸਟ ਔਰ ਵਾਈਟ ਲਿਸਟ, ਬਲੈਕ ਲਿਸਟ ਕੀ ਹੈ? ਔਰ ਇਹ ਜਿਹੜਾ FATF ਹਾਲਾਂ ਆਪਣੇ ਤੌਰ 'ਤੇ ਕੋਈ ਇਹ ਟਰਮ ਨਹੀਂ ਯੂਜ਼ ਕਰਦਾ, ਪਰ ਕਿਉਂਕਿ ਕੰਟਰੀਜ਼ ਨੂੰ ਦੋ ਕੈਟਾਗਰੀਜ਼ 'ਚ ਰੱਖਿਆ ਹੋਇਆ ਹੈ, ਜੂਰਿਸਡਿਕਸ਼ਨਸ ਅੰਡਰ ਇਨਕਰੀਜ਼ਡ ਮੋਨੀਟਰਿੰਗ ਔਰ ਦੂਸਰੀ ਹੈ ਹਾਈ ਰਿਸਕ ਜੂਰਿਸਡਿਕਸ਼ਨ ਸਬਜੈਕਟ ਟੂ ਏ ਕਾਲ ਫਾਰ ਐਕਸ਼ਨ, ਜਿਹੜੀ ਬਲੈਕ ਲਿਸਟ ਨੂੰ ਕਿਹਾ ਜਾਂਦਾ। ਹੁਣ ਜਿਹੜਾ ਪਾਕਿਸਤਾਨ ਉਹਨਾਂ ਮੁਲਕਾਂ 'ਚੋਂ ਸੀ ਜਿਹਨੂੰ ਗ੍ਰੇ ਲਿਸਟ ਦੇ ਉੱਤੇ ਰੱਖਿਆ ਹੋਇਆ ਸੀ ਔਰ ਉਹਦੇ 'ਤੇ ਪਾਕਿਸਤਾਨ ਨੂੰ ਕਿੰਨੇ ਹੀ ਪਤਾ ਨਹੀਂ ਕਿੰਨੇ ਪੁਆਇੰਟ ਸੀ, 34 ਪੁਆਇੰਟ ਦਿੱਤੇ ਹੋਏ ਸੀ, ਇਹ ਕਰੋ। ਪਿਛਲੀ ਵਾਰੀ ਜਦੋਂ ਉਹਨਾਂ ਦੀ ਪੈਰਿਸ 'ਚ ਮੀਟਿੰਗ ਹੋਈ
ਉਦੋਂ ਸੀ ਜੀ ਨਹੀਂ ਇਹ 2 ਤੁਸੀਂ ਪੂਰੇ ਨਹੀਂ ਕੀਤੇ, ਪਰ ਜਿਹੜੇ ਹੁਣ ਉਹਨੂੰ ਜਦੋਂ ਕਲੀਅਰ ਕੀਤਾ ਔਰ ਇਹ ਪਾਕਿਸਤਾਨ ਨੂੰ ਜਿਹੜੀ ਲਿਸਟ ਦਿੱਤੀ ਹੋਈ ਸੀ ਕਿ ਜੀ ਤੁਸੀਂ ਪਹਿਲਾਂ ਉਹਨਾਂ ਨੇ ਕਿਹਾ ਜੀ 27 ਪੁਆਇੰਟ ਐਕਸ਼ਨ ਕਰਬ ਮਨੀ ਲਾਂਡਰਿੰਗ ਟੈਰਰ ਫਾਈਨੈਂਸਿੰਗ ਇਹਨੂੰ ਖਤਮ ਕਰੋ, ਇਹ 2018 'ਚ ਦਿੱਤਾ ਗਿਆ। ਫਿਰ ਪੁਆਇੰਟ ਵਧਾਉਂਦੇ ਚਲੇ ਗਏ ਔਰ ਹੁਣ ਜਿਹੜਾ 15 ਮੈਂਬਰੀ ਜਿਹੜਾ ਜੁਆਇੰਟ ਡੈਲੀਗੇਸ਼ਨ FATF ਦਾ ਔਰ ਸਿਡਨੀ ਬੇਸ ਰੀਜਨਲ ਐਫੀਲੀਏਟ ਏਸ਼ੀਆ ਪੈਸੀਫਿਕ ਗਰੁੱਪ ਦਾ ਉਹ ਪਾਕਿਸਤਾਨ ਗਏ 20 ਅਗਸਤ ਤੋਂ 2 ਸਤੰਬਰ ਤੱਕ ਉਸ ਦੀ ਕੰਪਲਾਇੰਸ ਕਿੰਨੀ ਕੰਪਲਾਇੰਸ ਉਹਨੇ ਕੀਤੀ ਹੈ ਉਹਨੂੰ ਉਹਨਾਂ ਨੇ ਵੈਰੀਫਾਈ ਕੀਤਾ ਔਰ ਇਸ ਸਾਰੇ ਦੇ ਨਾਲ ਹੁਣ ਉਹਨਾਂ ਨੇ ਪਾਕਿਸਤਾਨ ਨੂੰ ਫਾਈਨਲੀ ਔਰ ਉਸ ਤੋਂ ਇਲਾਵਾ ਪਾਕਿਸਤਾਨ ਦਾ ਫੋਰਨ ਮਿਨਿਸਟਰ ਇੱਥੇ ਆਇਆ, ਉਹਨਾਂ ਦਾ ਈਵਨ ਜਨਰਲ ਕਮਰ ਜਾਵੇਦ ਬਾਜਵਾ 1 to 1 ਇਹ ਸਾਰਾ, ਕਿਉਂਕਿ ਜਦੋਂ ਇੱਧਰ ਇਹਨਾਂ ਨੂੰ ਲੱਗਾ ਕਿ ਵੀ ਠੀਕ ਹੈ ਹੁਣ ਉਹ ਸਾਡੀ ਬਿਡਿੰਗ ਦੇ ਉੱਤੇ ਕੁਛ ਨਾ ਕੁਛ ਇੱਧਰੋਂ ਉਹਨਾਂ ਨੇ ਕਲੀਅਰ ਕਰਤਾ। ਸੋ ਹੈ ਤਾਂ ਇਹ ਇੱਕ ਜਿਵੇਂ ਤੁਸੀਂ ਕਿਹਾ ਵੀ ਸਿਰ ਤੇ ਲਟਕਾਈ ਤਲਵਾਰ ਹੈ ਕਿ ਤਲਵਾਰ ਕਦੋਂ ਡਿਗੇ ਤੇ ਗਾਟਾ ਲਾ ਦੇ, ਤੇ ਜਦੋਂ ਉਹਨਾਂ ਨੂੰ ਲੱਗੇ ਜੀ ਠੀਕ ਹੈ ਅਸੀਂ ਧਾਗਾ ਥੋੜਾ ਖੋਲ ਲਿਆ ਉਹਦਾ ਤਲਵਾਰ ਪਾਸੇ ਰੱਖਤੀ, ਪਰ ਜਦੋਂ ਮਰਜ਼ੀ ਫੇਰ ਲਟਕਾ ਦੇਣਗੇ। ਹੁਣ ਇਹ ਇਸ ਲਈ ਵੀ ਖਬਰ ਬਣੀ ਕਿਉਂਕਿ ਇਸ ਸਾਰੇ ਪੀਰੀਅਡ 'ਚ ਜਦੋਂ ਪਾਕਿਸਤਾਨ 'ਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜੇ ਨੇ ਉਹ 2018 ਦੇ ਵਿੱਚ ਉਹਨਾਂ ਨੇ ਪਾਵਰ ਲਈ ਪ੍ਰਾਈਮ ਮਿਨਿਸਟਰ ਬਣੇ ਔਰ ਜ਼ਾਹਰ ਹੈ ਕਿ 2-3 ਚੀਜ਼ਾਂ ਹਾਲਾਂ ਉੱਥੋਂ ਦੇ ਇਨਰ ਕ੍ਰਾਈਸਿਸ ਬਾਰੇ ਅਸੀਂ ਹਮੇਸ਼ਾ ਹੀ ਅਵੋਇਡ ਕਰਦੇ ਹਾਂ, ਕੁਝ ਵੀ ਕਹਿਣ ਨੂੰ ਅਸੀਂ ਧਿਰ ਨਹੀਂ ਬਣਨਾ ਚਾਹੁੰਦੇ, ਪਰ 2-3 ਗੱਲਾਂ ਜਿੱਥੇ ਜਿਹਦਾ ਡਿਊ ਹੁੰਦਾ ਉਹ ਦੇਣਾ ਬਣਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਮਰੀਕਾ ਦੀ ਅਫਗਾਨ ਵਾਰ ਸੀ ਇਮਰਾਨ ਖਾਨ ਉਸ ਦੀ ਵੀ ਖੁੱਲ੍ਹ ਕੇ ਵਿਰੋਧਤਾ ਕਰਦੇ ਰਹੇ ਕਿ ਸਾਡੀ ਵਾਰ ਨਹੀਂ ਹੈ, ਇਸ ਦੇ ਉੱਤੇ ਉਹਨਾਂ ਦੀ ਪੋਜੀਸ਼ਨ ਕੰਸਿਸਟੈਂਟ ਰਹੀ ਔਰ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਉਹਨਾਂ ਦੀ ਲਾਈਨ ਸੀ ਇੰਡੀਪੈਂਡੈਂਟ ਫੋਰਨ ਪਾਲਿਸੀ ਔਰ ਅਨਫੋਰਚੂਨੇਟਲੀ ਉਹ ਸਾਰੇ ਦੀ ਕਲਾਈਮੈਕਸ ਜਦੋਂ ਤੋਂ ਉਹਨਾਂ ਦੀ ਹਕੂਮਤ ਫਿਰ ਹਟਾਈ ਜਾਂਦੀ ਹੈ ਉਦੋਂ ਹੋਈ ਜਿੱਦਣ ਕਿ ਉਹ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਵੱਡੀ ਟੇਬਲ ਦੇ ਉੱਤੇ ਬੈਠੇ ਨੇ ਔਰ ਉਸ ਦੂਸਰੇ ਪਾਸੇ ਰਸ਼ੀਅਨ ਆਰਮੀ ਜਿਹੜੀ ਹੈ ਉਹ ਯੂਕਰੇਨ ਦੇ ਉੱਤੇ ਹਮਲਾਵਰ ਹੈ ਔਰ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਅੰਦਰੂਨੀ ਤੌਰ ਤੇ ਕੀ ਚੱਲ ਰਿਹਾ ਹੈ ਬਹੁਤ ਸਾਰੇ ਉਹਨੂੰ ਫੋਲੋ ਕਰਦੇ ਨੇ। ਮੈਂ ਵੀ ਉਹਨਾਂ ਚੋਂ ਇੱਕ ਹਾਂ, ਹਾਲਾਂ ਮੈਂ ਕਈ ਵਾਰੀ ਡਿਸਪੁਆਇੰਟ ਵੀ ਹੁੰਦਾ ਹੈ ਕਿਉਂਕਿ ਜਿਹੜੇ ਅੱਛੇ ਵੀ ਉਹਨਾਂ ਦੇ ਕੁਝ ਟਾਕ ਸ਼ੋ ਜਿਹੜੇ ਮੈਨੂੰ ਲੱਗਦੇ ਸੀ ਕਿ ਭਾਈ ਕੋਈ ਕ੍ਰੀਏਟਿਵ ਕੋਈ ਸਪਿਰਿਚੁਅਲ ਕੋਈ ਹੋਰ ਵਰਲਡ ਦੀ, ਉਹ ਸਾਰੇ ਹੀ ਜਿਹੜੇ ਨੇ ਇੰਨੇ ਅਬਸੈਸਡ ਨੇ ਉਸ ਸਾਰੇ ਦੇ ਥੱਲੇ ਵੀ ਕਲੀਅਰਲੀ ਉੱਥੇ ਲਾਈਨ ਡਰਾ ਹੋਈ ਹੈ, ਇੱਕ ਕਲਾਸ ਫॉर ਹੈ ਇੱਕ ਅਗੇਂਸਟ ਹੈ ਔਰ ਉਸ ਸਾਰੇ ਦੇ ਵਿੱਚ ਕੌਣ ਕੀ ਖੇਡ ਰਿਹਾ ਕੀ ਹੈ ਇਹਦੇ ਬਾਰੇ ਜਿਹੜਾ ਉਹ ਕਈ ਵਾਰੀ ਜਾਣਨਾ ਔਖਾ ਹੈ। ਲੇਕਿਨ ਜਿਹੜੀ ਖਬਰ ਅੱਜ ਮੇਨ ਹੈ ਕਿ ਵੀ ਇਮਰਾਨ ਖਾਨ ਜਦੋਂ ਉਹਨਾਂ ਦੀ ਹਕੂਮਤ ਗਈ ਸ਼ਹਬਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਬਣੇ ਔਰ ਉਹੀ ਜੋ ਪਾਕਿਸਤਾਨ ਦੇ ਵਿੱਚ ਦੌਰਾ ਹੁੰਦਾ ਹੈ ਇੱਕ ਹਕੂਮਤ ਦੇ ਜਾਣ ਤੋਂ ਬਾਅਦ ਦੂਸਰਾ, ਔਰ ਇਮਰਾਨ ਖਾਨ ਉਹਨਾਂ ਨੇ ਪਾਰਲੀਮੈਂਟ 'ਚੋਂ ਵੀ ਵਿਦਡਰਾ ਕੀਤਾ, ਆਪਣੇ MPs ਨੂੰ ਰਿਜ਼ਾਈਨ ਕਰਵਾਇਆ, ਉਹਨਾਂ 'ਚੋਂ ਕੁਛ ਦੀਆਂ ਸਿਲੈਕਟਿਵ ਜਿਹੜੀ ਹਕੂਮਤ ਹੈ ਉਹਨਾਂ ਨੂੰ ਲੱਗਾ ਕਿ ਬਈ ਉਹ ਬਾਈ ਇਲੈਕਸ਼ਨ ਜਿੱਤ ਸਕਦੇ ਨੇ, ਉਹਨਾਂ ਨੇ 8 ਕੇ 9 ਹਲਕਿਆਂ 'ਚ ਬਾਈ ਇਲੈਕਸ਼ਨਸ ਕਰਾਈਆਂ, 7 ਜਾਂ ਕਿੰਨਿਆਂ 'ਚ ਇਮਰਾਨ ਖਾਨ ਨੇ ਇਕੱਲਾ ਹੀ ਆਪਣਾ ਉਹ ਸਾਰੇ 'ਚ ਜਿੱਤੇ। ਲੇਕਿਨ ਇਸੇ ਪੀਰੀਅਡ 'ਚ ਉਹਨਾਂ ਨੂੰ ਕੇਸਾਂ ਦੇ ਵਿੱਚ ਵੀ ਉਲਝਾਇਆ ਗਿਆ, ਉਹਦੇ 'ਚ ਇੱਕ ਤੋਸ਼ਾਖਾਨਾ ਕੇਸ, ਕਿਉਂਕਿ ਅੱਜ ਜਦੋਂ ਖਬਰ ਦਾ ਜ਼ਿਕਰ ਵੀ ਹੋ ਰਿਹਾ ਤਾਂ ਤੋਸ਼ਾਖਾਨਾ ਕੇਸ ਦੇ ਨਾਲ ਜੁੜੀ ਹੋਈ ਖਬਰ, ਔਰ ਇਹ ਹੁੰਦਾ ਇਹ ਹੈ ਕਿ ਜਦੋਂ ਵੀ ਕੋਈ ਹੈਡ ਆਫ ਦਾ ਸਟੇਟ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਬਾਹਰ ਜਾਂਦੇ ਨੇ ਜਾਂ ਬਾਹਰਲੇ ਆਉਂਦੇ ਨੇ ਉਹ ਤੁਹਾਨੂੰ ਗਿਫਟਸ ਦਿੰਦੇ ਨੇ ਕੋਈ ਨਾ ਕੋਈ, ਔਰ ਜੋ ਪਾਕਿਸਤਾਨ ਦਾ ਕਾਨੂੰਨ ਹੈ ਇਹਦੇ ਮੁਤਾਬਕ ਉਹ ਗਿਫਟਸ ਬੇਸ਼ੱਕ ਸਰਕਾਰੀ ਹੁੰਦੀਆਂ ਪਰ ਇੱਕ ਸਟੇਜ ਤੇ 20% ਸੀ, ਫਿਰ ਪਤਾ ਨਹੀਂ ਕਿੰਨੇ ਪਰਸੈਂਟ ਜੇ ਤੁਸੀਂ ਉਹਦੀ ਰਕਮ ਤਾਰ ਕੇ ਉਹਨੂੰ ਗਿਫਟ ਨੂੰ ਆਪਣੇ ਕੋਲ ਵੀ ਰੱਖ ਸਕਦੇ। ਸੋ ਇਮਰਾਨ ਖਾਨ ਜਿਹੜੇ ਵੀ 3 ਸਾਲ ਦਾ ਪੀਰੀਅਡ ਉਹਨਾਂ ਨੇ ਰੂਲ ਕੀਤਾ ਉਹਨਾਂ ਨੂੰ 72 ਕਿ ਕਿੰਨੀਆਂ ਦੇ ਕਰੀਬ ਗਿਫਟਸ ਸਾਊਦੀ ਅਰੇਬੀਆ ਜਾਂ ਉਹਨਾਂ 'ਚ ਕੋਈ ਘੜੀ ਹੈ ਕੋਈ ਗਾਰਲੈਂਡ ਹੈ ਕੋਈ ਸਪੈਸ਼ਲ ਪੈਨ ਹੈ ਜਾਂ ਦੂਜਾ, ਸੋ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਭਾਈ ਉਹਨਾਂ ਨੇ ਜਿਹੜੀ ਬਹੁਤ ਕੀਮਤੀ ਇੱਕ ਘੜੀ ਸੀ ਔਰ ਕੁਝ ਹੋਰ ਉਹਨਾਂ ਨੇ ਜਿੰਨੀ ਰੀਅਲ ਕੀਮਤ ਸੀ ਉਹਦੇ ਨਾਲੋਂ ਬਹੁਤ ਘੱਟ ਪੇ ਕੀਤਾ ਔਰ ਇਹ ਉਹ ਚਲੋ ਇਹਦੇ 'ਚ ਅਸੀਂ ਹੁਣ ਇਹ ਤਾਂ ਟੈਕਨੀਕੈਲਿਟੀ ਜਾਂ ਐਵੈਲੂਏਟਰ ਹੀ ਜਾਣਦੇ ਨੇ। ਹੁਣ ਇਹਨੂੰ ਲੈ ਕੇ ਉਹਨਾਂ 'ਤੇ ਕੇਸ ਬਣਾਇਆ ਔਰ ਜਿਹੜਾ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਹੈ ਉਹਦੇ ਸਾਹਮਣੇ ਕੇਸ ਸੀ ਔਰ ਅੱਜ ਇਲੈਕਸ਼ਨ ਕਮਿਸ਼ਨ ਨੇ ਇਹ ਫੈਸਲਾ ਸੁਣਾਇਆ ਕਿ ਜਿਹਦੇ 'ਚ ਇਮਰਾਨ ਖਾਨ ਹੋਰਾਂ ਨੇ ਜਿਹੜੇ ਨੇ ਉਹ ਸਬੂਤ ਲੁਕਾਏ ਨੇ, ਪ੍ਰੋਪਰ ਉਹਦੀ ਪੇਮੈਂਟ ਨਹੀਂ ਸੀ, ਇਸ ਲਈ
5 ਸਾਲ ਲਈ ਉਹਨਾਂ ਨੂੰ ਕੋਈ ਵੀ ਚੋਣ ਲੜਨ ਤੋਂ ਨਾਅਹਿਲ ਕਰਾਰ ਦੇ ਦਿੱਤਾ ਹੈ ਔਰ ਲੋਕ ਸੜਕਾਂ ਤੇ ਨਿਕਲੇ ਨੇ, ਜ਼ਾਹਰ ਹੈ ਪ੍ਰੋਟੈਸਟ ਤਾਂ ਦੂਜੇ ਵੀ ਹੋ ਰਹੇ ਨੇ। ਹਾਲਾਂਕਿ ਇਹ ਕੋਈ ਫਾਈਨਲ ਵਰਡ ਨਹੀਂ ਹੈ, ਇਲੈਕਸ਼ਨ ਕਮਿਸ਼ਨ ਦੇ ਫੈਸਲੇ ਨੂੰ ਜਿਹੜਾ ਉਹਨਾਂ ਦੇ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ 'ਚ ਵੀ ਚੈਲੰਜ ਹੋਏਗਾ, ਪਰ ਇਹ ਇੱਕ ਸਾਰਾ ਜਿਹੜਾ ਇਸ ਕਿਸਮ ਦਾ ਬਣਿਆ ਹੋਇਆ ਹੈ। ਇਸ ਲਈ FATF ਚੋਂ ਨਿਕਲਣਾ ਵੀ ਅਜੇ ਤਾਂ ਉਹਦੀ ਸੈਲੀਬ੍ਰੇਸ਼ਨ, ਵਧਾਈਆਂ ਤਾਂ ਦਿੱਤੀਆਂ ਇੱਕ ਦੂਜੇ ਨੂੰ, ਸ਼ਾਬਾਜ਼ ਸ਼ਰੀਫ ਨੇ ਥੈਂਕ ਯੂ ਕੀਤਾ ਆਪਣੇ ਫੋਰਨ ਮਿਨਿਸਟਰ ਦਾ, ਫੌਜੀ ਚੀਫ ਦਾ, ਕੁਛ ਹੋਰ, ਪਰ ਇਹ ਖਬਰ ਜਿਹੜੀ ਹੈ ਉਹ ਕੋਈ ਉਹਦੀ ਅਹਿਮੀਅਤ ਨਹੀਂ ਬਣੀ ਕਿਉਂਕਿ ਇਨਰ ਕ੍ਰਾਈਸਿਸ ਜਿਹੜਾ ਪਾਕਿਸਤਾਨ ਦਾ, ਇਨਰ ਪੋਲਿਟਿਕਸ ਦਾ, ਉਹ ਹੋਰ ਡੂੰਘਾ ਹੁੰਦਾ ਜਾਂਦਾ ਹੈ। ਇਮਰਾਨ ਖਾਨ ਹੋਰਾਂ ਦੀ ਇੱਕ ਕਾਲ ਵੀ ਹੈ, ਉਹ ਉਹਨਾਂ ਨੇ ਡੇਟ ਦੇਣੀ ਹੈ ਕਿ ਜਾ ਕੇ ਇਸਲਾਮਾਬਾਦ ਚਲੋ, ਕਿ ਵੀ ਉੱਥੇ ਜਾ ਕੇ ਹਕੂਮਤ ਨੂੰ ਕਿਹਾ ਵੀ ਇਲੈਕਸ਼ਨਾਂ ਕਰਾਓ। ਵੈਸੇ ਇੱਕ ਫੇਅਰ ਵੀ ਹੁੰਦਾ ਜਦੋਂ ਕੋਈ ਚੀਜ਼ ਇੰਨੇ ਕੁ ਕ੍ਰਾਈਸਿਸ ਹੋਣ ਵੀ ਲੋਕਾਂ ਦੀ, ਜੇ ਤੁਸੀਂ ਡੈਮੋਕ੍ਰੇਸੀ ਜਾਂ ਜਮਹੂਰੀਅਤ 'ਚ ਯਕੀਨ ਰੱਖਦੇ ਹੋ ਤਾਂ ਇਲੈਕਸ਼ਨ ਇੱਕ ਵੇ ਹੁੰਦਾ ਹੈ। ਲੇਕਿਨ ਜਿਹੜੀ ਐਗਜ਼ਿਸਟਿੰਗ ਸਿਸਟਮ ਹੈ, ਔਰ ਇਹ ਕਿਤੇ ਨਾ ਕਿਤੇ ਜਿਹੜਾ ਇਹ ਗੱਲ ਸਿਰਫ ਇਹ ਨਹੀਂ ਹੈ ਕਿ ਵੀ ਇਹ ਇੱਕ ਪਾਸੇ 18 ਕਿ 19 ਪਾਰਟੀਆਂ ਦਾ ਇਕੱਠ ਹੈ, ਉਹਨੂੰ ਪਤਾ ਨਹੀਂ ਕੀ ਕਹਿੰਦੇ ਨੇ, MDM ਕਿ PDM, ਦੂਜੇ ਪਾਸੇ ਇਮਰਾਨ ਖਾਨ ਦੀ ਤਹਿਰੀਕ ਇਨਸਾਫ ਹੈ। ਪਰ ਇਸ ਸਾਰੇ 'ਚ ਹਰ ਕੋਈ ਜਾਣਦਾ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਡਿਸਾਈਡਿੰਗ ਫੈਕਟਰ ਹੁੰਦਾ ਫੌਜ ਹੁੰਦੀ ਹੈ, ਉਹ ਪਹਿਲਾਂ ਵੀ ਸੀ ਅੱਜ ਵੀ ਹੈ। ਹੁਣ ਐਸਾ ਕੀ ਚੱਲ ਰਿਹਾ ਇਨਸਾਈਡ, ਉਹ ਇਹਨੂੰ ਕਿਵੇਂ ਹੈਂਡਲ ਕਰਨਗੇ। ਔਰ ਅਸੀਂ ਕਿਉਂਕਿ ਹਮੇਸ਼ਾ ਜਦੋਂ ਮੈਂ ਇਸ ਇਸ਼ੂ ਨੂੰ ਟੱਚ ਵੀ ਕਰਦਾ ਕਿ ਪਾਕਿਸਤਾਨ ਦੇ ਖੈਰ ਖੁਆਹ ਹੋਣ ਦੇ ਨਾਤੇ ਆਵਾਮ ਨਾਲ ਪਾਕਿਸਤਾਨ ਦੀ ਖੁਸ਼ਹਾਲੀ, ਸਟੇਬਿਲਿਟੀ, ਇਸ ਦੇ ਲਈ ਅਸੀਂ ਹਮੇਸ਼ਾ ਹੀ ਦੁਆਗੋ ਹੁੰਦੇ ਹਾਂ ਕਿਉਂਕਿ ਇਹਦੇ ਨਾਲ ਜਿੱਥੇ ਇਹ ਗੱਲ ਜੁੜੀ ਹੋਈ ਹੈ ਕਿ ਖਾਲਿਸਤਾਨ ਦੀ ਕਾਇਮੀ ਦੇ ਨਾਲ ਅਸੀਂ, ਜੇ ਪਾਕਿਸਤਾਨ ਇੱਕ ਸਕਸੈਸ ਸਟੋਰੀ ਨਹੀਂ ਬਣਦਾ ਤੇ ਸਾਡੇ ਕੇਸ ਨੂੰ ਵੀ ਹਾਰਮ ਕਰਦਾ, ਤੇ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਕਿ ਪਾਕਿਸਤਾਨੀ ਲੋਕਾਂ ਦੇ, ਆਵਾਮ ਦੇ ਜਿਹੜੇ ਸਾਡੇ ਲਈ ਇੱਕ ਹਮਦਰਦੀ, ਪਿਆਰ ਰੱਖਦੇ ਨੇ, ਗੁਰਧਾਮ ਸਾਡੇ ਉਹਨਾਂ ਦੇ, ਉਹ ਇੱਕ ਠੀਕ ਕਸਟੋਡੀਅਨ ਨੇ, ਉਹਨਾਂ ਦੀ ਸਾਂਭ ਸੰਭਾਲ ਹੈ। ਸੋ ਭਾਰਤ ਜਿਹੜਾ ਦੁਸ਼ਮਣ ਬਣ ਕੇ ਹਮੇਸ਼ਾ ਹੀ ਜਿਹਨੇ ਪਾਕਿਸਤਾਨ ਦੀ ਹੋਂਦ ਨੂੰ ਕਦੇ ਕਬੂਲਿਆ ਹੋਇਆ, ਸੋ ਅਸੀਂ ਸਮਝਦੇ ਹਾਂ ਵੀ ਕੋਈ ਵੀ ਟਕਰਾਅ ਜਿਹੜਾ ਅਲਟੀਮੇਟਲੀ ਚੇਂਜਸ ਤਾਂ ਹੁੰਦੀਆਂ ਨੇ, ਅਲਟੀਮੇਟਲੀ ਆਵਾਮ ਦੀ ਜਿਹੜੀ ਆਵਾਜ਼ ਹੈ ਉਹ ਪ੍ਰੀਵੇਲ ਕਰਦੀ ਹੈ। ਪਰ ਪਾਕਿਸਤਾਨੀ ਫੌਜ ਇੱਕ ਐਸਾ ਅਦਾਰਾ ਹੈ ਜਿਹਨੇ ਮੁਲਕ ਨੂੰ ਇੰਨੇ ਲੰਬੇ ਵਕਤ ਨੇ ਚੈਲੰਜਸ ਦੇ ਬਾਵਜੂਦ, ਜੋ ਇੰਡੀਆ ਨੇ ਵਿਦਨ ਟੈਰਰਿਜ਼ਮ ਕਰਕੇ ਕੀਤਾ ਹੈ, ਉਹਨਾਂ ਨੇ ਮੁਲਕ ਨੂੰ ਜੋੜ ਕੇ ਵੀ ਰੱਖਿਆ ਹੋਇਆ। ਹਾਲਾਂਕਿ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਭਾਈ ਫੌਜ ਦਾ ਕਿੰਨਾ ਕੁ ਰੋਲ ਰਹਿਣਾ ਚਾਹੀਦਾ ਹੈ, ਜਾਂ ਸਿਵੀਲੀਅਨ ਪੋਲੀਟੀਸ਼ੀਅਨਸ ਕਿੰਨੇ ਕੁ ਸਿਆਣੇ ਹੋਣ ਕਿ ਉਹ ਮੌਕਾ ਹੀ ਨਾ ਆਏ ਕਿ ਫੌਜ ਦੀ ਇੰਟਰਫੇਰੈਂਸ ਹੋਏ। ਸੋ ਇਹ ਡਿਬੇਟ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਚੱਲ ਰਹੀ ਹੈ, ਪਰ ਅਸੀਂ ਇਹੀ ਹੋਪ ਕਰਦੇ ਹਾਂ ਕਿ ਵੀ ਕੋਈ ਕਨਫਰੰਟੇਸ਼ਨ, ਕੋਈ ਬਲੱਡੀ ਕਨਫਰੰਟੇਸ਼ਨ ਨਾ ਹੋਏ ਔਰ ਇਸ ਤੋਂ ਬਚਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।